ਭਾਰਤ ਤੋਂ ਪਾਕਿਸਤਾਨੀ ਹਿੱਸੇ ਦੇ ਪਾਣੀ ਦਾ ਇੱਕ ਕਤਰਾ ਵਸੂਲਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਬਿਆਨ। ਭਾਰਤ ਦਾ ਹਿੰਦੁਤਵਾ ਨਜ਼ਰ ਰਿਹਾ ਤੇ ਅਖੰਡ ਭਾਰਤ ਦਾ ਸੁਪਨਾ ਕਦੀ ਪੂਰਾ ਨਹੀਂ ਹੋਣਾ। ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ। ਇਸਰਾਈਲ ਨੂੰ ਜਵਾਬ ਦੇਣਾ ਈਰਾਨ ਦਾ ਹੱਕ ਹੈ ਔਰ ਅਸੀਂ ਦੀ ਹਮਾਇਤ ਕਰਨੇ ਆ। ਪਾਕਿਸਤਾਨੀ ਮੰਦੂਬ ਦੀ ਯੂਨਾਈਟਿਡ ਨੇਸ਼ਨ ਦੇ ਵਿੱਚ ਗੱਲਬਾਤ। ਸਰਕਾਰ ਨੇ ਆਫੀਆ ਸਦੀਕੀ ਦੀ ਰਿਹਾਈ ਲਈ ਅਮਰੀਕਾ ਦੇ ਵਿੱਚ ਕਾਨੂੰਨੀ ਕਾਰਵਾਈ ਦਾ ਹਿੱਸਾ ਨਾ ਬਣਨ ਦਾ ਫੈਸਲਾ ਕਿਉਂ ਕੀਤਾ? ਇਹਦਾ ਨੁਕਸਾਨ ਕੀ ਹੈ? ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੀ ਫੈਡਰਲ ਸਰਕਾਰ ਤੋਂ ਜਵਾਬ ਤਲਬ ਕਰ ਲਿਆ ਔਰ 26ਵੇਂ ਆਈਨੀ ਬਦਲਾਅ ਤੋਂ ਬਾਅਦ ਅਦਾਲਤਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਕਹਿੰਦੀਆਂ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਆਲੀਆ ਹਮਜ਼ਾ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 13 ਜੂਨ ਸਾਲ 2025 ਦਾ ਦਿਨ ਢਲ ਰਿਹਾ ਹੈ, ਜਦਕਿ ਪਾਕਿਸਤਾਨ 'ਚ 14 ਜੂਨ ਸਾਲ 2025 ਦਾ ਦਿਨ ਚੱਲ ਰਿਹਾ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਵੱਡੀਆਂ ਖਬਰਾਂ ਲੈ ਕੇ ਅਸੀਂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੇਖ ਵੀ ਰਹੇ ਹੋ। ਸਾਡੇ ਇਹਨਾਂ ਸਾਰੇ ਚੈਨਲਸ ਨੂੰ ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਮਿਲਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 722 7698 408 722 7698। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਹਾਲ ਚਾਤੀ ਪਾਉਂਦੇ ਹਾਂ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਆਪਣੇ ਤਾਜ਼ਾ ਬਿਆਨ 'ਚ ਆਖਿਆ ਹੈ ਕਿ ਪਾਕਿਸਤਾਨੀ ਹਿੱਸੇ ਦਾ ਪਾਣੀ ਜੋ ਭਾਰਤੀ ਰਾਹੀਂ ਦਰਿਆਵਾਂ ਥਾਣੀ ਪਾਕਿਸਤਾਨ ਆਉਂਦਾ ਆ ਉਹਦਾ ਇੱਕ ਕਤਰਾ ਭਾਰਤ ਤੋਂ ਵਸੂਲਾਂਗੇ। ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਲਚਕ ਔਰ ਕੋਈ ਢਿੱਲ ਹੈ ਜਿਹੜੀ ਉਹ ਨਹੀਂ ਵਿਖਾਵਾਂਗੇ। ਇਸ ਮਾਮਲੇ ਦੇ ਉੱਤੇ ਆਪ ਵਰਲਡ ਬੈਂਕ ਔਰ ਦੂਸਰੇ ਮੁਲਕ ਨੇ ਜਿਹੜੇ ਉਹ ਜ਼ਿੰਮੇਦਾਰ ਨੇ ਔਰ ਇਸ ਮਾਮਲੇ ਤੇ ਹਜੇ ਤੱਕ ਪਾਕਿਸਤਾਨ ਨੇ ਕੋਈ ਪੈਰ ਨਹੀਂ ਚੁੱਕਿਆ। ਅਸੀਂ ਸਿਰਫ ਤੇਲ ਔਰ ਤੇਲ ਦੀ ਧਾਰ ਵੇਖਣ ਦੇ ਹਾਂ। ਪਾਣੀ ਦੇ ਮਾਮਲੇ ਦੇ ਉੱਤੇ ਭਾਰਤ ਵੱਲੋਂ ਬੰਦਸ਼ ਕੀਤੀ ਗਈ ਤੇ ਇਹ ਖੁੱਲੀ ਜੰਗ ਹੈ ਔਰ ਇਹਦੇ ਤੋਂ ਅਸੀਂ ਕਿਸੇ ਕਿਸਮ ਦਾ ਕੋਈ ਦੀਦ ਲਿਹਾਜ਼ ਨਹੀਂ ਵਰਤਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਬਜਟ ਦੇ ਅੰਦਰ ਅਸੀਂ ਤਨਖਾਹਦਾਰ ਤਬਕੇ ਨੂੰ ਰਿਲੀਫ ਦੇਣਾ ਹੈ, ਕਿਉਂਕਿ ਤਨਖਾਹਦਾਰ ਤਬਕਾ ਪੁੱਛਦਾ ਹੈ ਕਿ ਮੁਲਕ ਦੇ ਕੋਲ ਟੈਕਸ ਦਾ 400 ਅਰਬ ਉਹਨਾਂ ਨੇ ਆਪਣੀਆਂ ਤਨਖਾਹਾਂ ਦੇ ਵਿੱਚੋਂ ਔਰ ਆਪਣੀ ਕਮਾਈ ਚੋਂ ਦਿੱਤਾ। ਦੱਸਿਆ ਜਾਏ ਕਿ ਮੁਲਕ ਦੇ ਵਿੱਚ ਵਪਾਰ ਔਰ ਤਾਜਰ ਨੇ ਜਿਹੜੇ ਉਹਨਾਂ ਨੇ ਕੀ ਹਿੱਸਾ ਪਾਇਆ। ਇਸ ਕਰਕੇ ਹੁਣ ਵਪਾਰੀਆਂ, ਤਾਜਰਾਂ ਨੂੰ ਔਰ ਮੇਰੇ ਸਮੇਤ ਬਾਕੀ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਪਏਗਾ ਔਰ ਤਨਖਾਹਦਾਰ ਤਬਕੇ ਦੇ ਉੱਤੇ ਅਸੀਂ ਜਿੰਨਾ ਰਿਲੀਫ ਦੇ ਕੇ ਘੱਟ ਤੋਂ ਘੱਟ ਬੋਝ ਪਾ ਸਕੇ ਉਹ ਪਾਵਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਪਾਕਿਸਤਾਨੀ ਪਾਣੀ ਦਾ ਜਿਹੜਾ ਹਿੱਸਾ ਬਣਦਾ ਹੈ ਉਹਦੇ ਵਾਸਤੇ ਪਾਕਿਸਤਾਨ 'ਚ ਸਟੋਰੇਜ ਦੇ ਔਰ ਬਾਕੀ ਜਿਹੜੇ ਮਸਲੇ ਨੇ ਉਹਦੇ ਵਾਸਤੇ ਅਸੀਂ ਜ਼ਿੰਮੇਦਾਰ ਮਹਿਕਮਿਆਂ ਨੂੰ ਜ਼ਿੰਮੇਦਾਰੀਆਂ ਦੇਤੀਆਂ ਨੇ ਜੋ ਦਿਨ ਰਾਤ ਕੰਮ ਕਰਨ ਦੇ ਨੇ। ਨਾਲ ਹੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਅੰਦਰ ਵੀ ਪਾਣੀ ਦੇ ਮਸਲੇ ਮਸਾਇਲ ਮੌਜੂਦ ਨੇ ਜਿਨ੍ਹਾਂ ਦਾ ਹੱਲ ਹੋਣਾ ਜ਼ਰੂਰੀ ਹੈ। ਉਹਨਾਂ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਭਾਰਤ ਵੱਲੋਂ ਪਾਣੀ ਨੂੰ ਬੰਦ ਕਰਨ ਦੀਆਂ ਜਿਹੜੀਆਂ ਧਮਕੀਆਂ ਨੇ ਅਸੀਂ ਇਹਦੇ ਉੱਤੇ ਆਪਣਾ ਜਵਾਬ ਜਿਹੜਾ ਉਹ ਪੂਰੀ ਦੁਨੀਆ ਨੂੰ ਦੱਸ ਦਿੱਤਾ ਹੈ। ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਦਾ ਆਖਣਾ ਹੈ ਕਿ ਭਾਰਤ ਦਾ ਇਹ ਸੁਪਨਾ ਕਿ ਭਾਰਤ ਅਖੰਡ ਭਾਰਤ ਬਣ ਜਾਏਗਾ ਔਰ ਹਿੰਦੁਤਵਾ ਦਾ ਨਾਰਾ ਜਿਹੜਾ ਉਹ ਸਿਰੇ ਚੜ ਜਾਏਗਾ ਇਹ ਕਦੀ ਪੂਰਾ ਨਹੀਂ ਹੋਣਾ। ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਆਪਣੀ ਪਾਰਟੀ ਦੇ ਆਲਾ ਜ਼ਿੰਮੇਦਾਰ ਯਾਨੀ ਪਾਕਿਸਤਾਨ ਪੀਪਲਸ ਪਾਰਟੀ ਦੇ ਆਲਾ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਆਖੀ। ਉਹਨਾਂ ਨੇ ਆਖਿਆ ਕਿ ਇਸ ਵੇਲੇ ਭਾਰਤ ਦੇ ਵਿੱਚ ਦੋ ਵੱਡੀਆਂ ਗਿਣਤੀਆਂ ਨੇ ਜਿਹੜੀਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇੱਕ ਕ੍ਰਿਸਚਨ ਔਰ ਦੂਸਰੇ ਮੁਸਲਮਾਨ। ਮੁਸਲਮਾਨਾਂ ਦੇ ਉੱਤੇ ਲਗਾਤਾਰ ਜ਼ੁਲਮ ਹੋ ਰਿਹਾ। ਬਦਕਿਸਮਤੀ ਦੀ ਗੱਲ ਇਹ ਹੈ ਕਿ ਦੁਨੀਆ ਭਰ ਤੋਂ ਕਿਤੇੋਂ ਇਹ ਆਵਾਜ਼ ਨਹੀਂ ਉੱਠ ਰਹੀ। ਨਰਿੰਦਰ ਮੋਦੀ ਵਰਗਾ ਇੱਕ ਕਟਰ ਔਰ ਵਹਿਸ਼ੀ ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਬਣ ਜਾਏਗਾ ਔਰ ਉਹ ਇਹੋ ਜਿਹੇ ਮਾਮਲੇ ਨੂੰ ਅੱਗੇ ਲੈ ਕੇ ਤੁਰੇਗਾ ਤਾਂ ਫਿਰ ਭਾਰਤ ਦਾ ਜਿਹੜਾ ਸੈਕੂਲਰ ਦਾਵਾ ਜਾਂ ਸੈਕੂਲਰ ਸਟੇਟ ਹੋਣ ਦਾ ਦਾਵਾ ਹੈ ਉਹ ਕਿਤੇ ਦਾ ਕਿਤੇ ਰਹਿ ਗਿਆ ਹੈ। ਹੁਣ ਦੁਨੀਆ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਔਰ ਵੇਖਣਾ ਚਾਹੀਦਾ ਹੈ ਕਿ ਭਾਰਤ ਦੀਆਂ ਕਰਨੀਆਂ ਕੀ ਹੈ ਔਰ ਉੱਥੇ ਘੱਟ ਗਿਣਤੀਆਂ ਦੇ ਨਾਲ ਕੀ ਵਾਪਰ ਰਹੀ ਹੈ। ਪਾਕਿਸਤਾਨੀ ਪ੍ਰੈਜ਼ੀਡੈਂਟ ਦਾ ਇਹ ਬਿਆਨ ਇੱਕ ਮੁੱਦਤ ਤੋਂ ਬਾਅਦ ਸਾਹਮਣੇ ਆਇਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਕਿਸਾਨਾਂ ਦੇ ਨਾਲ ਮੰਦੇ ਹਾਲਾਤਾਂ ਦਾ ਸਲੂਕ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਗੱਲ ਸੁਣੀ ਵੀ ਜਾਏ ਔਰ ਉਹਨਾਂ ਦੀਆਂ ਮੁਸੀਬਤਾਂ ਨੇ ਜਿਹੜੀਆਂ ਉਹਨਾਂ ਨੂੰ ਦੂਰ ਕੀਤੀਆਂ ਵੀ ਜਾਏ। ਪਾਕਿਸਤਾਨ ਪੀਪਲਸ ਪਾਰਟੀ ਖੁੱਲੇ ਤੌਰ ਤੇ ਕਿਸਾਨਾਂ ਦੀ ਹਮਾਇਤ ਕਰਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਫਸਲਾਂ ਦਾ ਮੁੱਲ ਸਰਕਾਰੀ ਪੱਧਰ ਦੇ ਉੱਤੇ ਮਿੱਥਿਆ ਜਾਏ ਔਰ ਉਸ ਤੋਂ ਬਾਅਦ ਕਿਸਾਨਾਂ ਨੂੰ ਵੱਧ ਤੋਂ ਵੱਧ ਰਿਲੀਫ ਦਿੱਤਾ ਜਾਏ। ਜਦੋਂ ਤੱਕ ਐਗਰੀਕਲਚਰ ਦੇ ਮਾਮਲੇ ਜਾਂ ਖੇਤੀ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਖੁਦ ਕਫੀਲ ਨਹੀਂ ਹੁੰਦਾ ਉਦੋਂ ਤੱਕ ਸਾਨੂੰ ਦਾਣੇ ਔਰ ਅਨਾਜ ਦੂਸਰੇ ਮੁਲਕਾਂ ਤੋਂ ਪਾਕਿਸਤਾਨ ਮੰਗਵਾਉਣਾ ਪਏਗਾ।
ਇਸਰਾਈਲ ਦੇ ਈਰਾਨ ਦੇ ਉੱਤੇ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਵੀ ਇਸਰਾਈਲ ਦੇ ਉੱਤੇ ਜਵਾਬੀ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਨੇ। ਇਸੇ ਦੌਰਾਨ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸਲਾਮਤੀ ਕੌਂਸਲ ਦਾ ਇਕੱਠ ਹੋਇਆ, ਜਿੱਥੇ ਪਾਕਿਸਤਾਨੀ ਸਫੀਰ ਨੇ ਆਖਿਆ ਹੈ ਕਿ ਇਸਰਾਈਲੀ ਹਮਲਿਆਂ ਤੋਂ ਬਾਅਦ ਉਹਦਾ ਈਰਾਨ ਵੱਲੋਂ ਜਵਾਬ ਦੇਣਾ ਈਰਾਨ ਦਾ ਹੱਕ ਹੈ ਔਰ ਪਾਕਿਸਤਾਨ ਇਹਦੀ ਖੁੱਲੀ ਹਮਾਇਤ ਕਰਦਾ ਹੈ। ਪਾਕਿਸਤਾਨੀ ਸਫੀਰ ਆਸਮ ਇਫਤਖਾਰ ਉਹਨਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਗਜ਼ਾ ਦੇ ਵਿੱਚ ਇਸਰਾਈਲ ਵੱਲੋਂ ਜੋ ਦਰਿੰਦਗੀ, ਬਰਬਰੀਅਤ ਔਰ ਇਨਸਾਨੀਅਤ ਸੋ ਜ਼ੁਲਮ ਕੀਤਾ ਗਿਆ, ਦੁਨੀਆ ਨੂੰ ਚਾਹੀਦਾ ਸੀਗਾ ਕਿ ਉਦੋਂ ਹੀ ਗਾਂਹ ਵੱਧ ਕੇ ਇਹਨੂੰ ਰੋਕ ਦੇ, ਪਰ ਹੁਣ ਇੱਕ ਵਾਰ ਫਿਰ ਮਸ਼ਰਕ ਵਸਤਾ ਯਾਨੀ ਗੋਲਫ ਨੂੰ ਅੱਗ ਦੇ ਵਿੱਚ ਧਕੇਲ ਦਿੱਤਾ ਗਿਆ ਹੈ ਔਰ ਇਹਦੀ ਸ਼ੁਰੂਆਤ ਇਸਰਾਈਲ ਵੱਲੋਂ ਕੀਤੀ ਗਈ ਹੈ। ਈਰਾਨ ਦੇ ਉੱਤੇ ਹੋਣ ਵਾਲੇ ਇਸ ਹਮਲੇ ਨੂੰ ਅਸੀਂ ਨਿੰਦਨੇ ਹਾਂ ਔਰ ਇਸਰਾਈਲ ਦੀ ਇਸ ਗੁੰਡਾਗਰਦੀ ਨੂੰ ਨਿੰਦਦਿਆਂ ਹੋਇਆਂ ਅਸੀਂ ਕਹਿੰਦੇ ਹਾਂ ਕਿ ਈਰਾਨ ਵੱਲੋਂ ਹੁਣ ਜਿਹੜਾ ਜਵਾਬ ਦਿੱਤਾ ਗਿਆ ਹੈ ਉਹ ਉਹਦਾ ਹੱਕ ਹੈ। ਦੁਨੀਆ ਨੂੰ ਚਾਹੀਦਾ ਹੈ ਕਿ ਇਸਰਾਈਲ ਨੂੰ ਨੱਥ ਪਾਉਣ ਵੱਲੋਂ ਆਪਣਾ ਕਿਰਦਾਰ ਨਿਭਾਉਂਦੇ, ਪਰ ਇਸਰਾਈਲ ਵਧਦਿਆਂ ਗਾਂਹ ਵੱਧ ਗਿਆ ਹੈ। ਅੱਜ ਲੜਾਈ ਪਾਕਿਸਤਾਨ ਦੇ ਗਵਾਂਢੀ ਮੁਲਕ ਤੱਕ ਆ ਗਈ ਹੈ ਔਰ ਅਸੀਂ ਇਹਨਾਂ ਸਾਰੇ ਮਾਮਲਿਆਂ ਨੂੰ ਬੜੀ ਬਰੀਕ ਨਜ਼ਰੀ ਦੇ ਨਾਲ ਵੇਖਣ ਦੇ ਹਾਂ। ਪਾਕਿਸਤਾਨ ਅੱਜ ਤੱਕ ਇਸਰਾਈਲ ਨੂੰ ਨਾ ਤੇ ਮੰਨਿਆ ਹੈ ਔਰ ਨਾ ਅਸੀਂ ਇਹਨੂੰ ਧੱਕੇ ਦੀ ਜ਼ੋਰ ਦੇ ਨਾਲ ਕਬਜ਼ੇ ਦੇ ਨਾਲ ਬਣੀ ਇੱਕ ਸਟੇਟ ਨੂੰ ਮੰਨਾਂਗੇ। ਉਹਨਾਂ ਨੇ ਆਖਿਆ ਕਿ ਫਲਸਤੀਨ ਦਾ ਜਦ ਤੱਕ ਦੋ ਰਿਆਸਤੀ ਹੱਲ ਨਹੀਂ ਨਿਕਲਦਾ, ਪਾਕਿਸਤਾਨ ਕਦੀ ਵੀ ਇਸਰਾਈਲ ਨੂੰ ਨਹੀਂ ਮੰਨੇਗਾ। ਹਾਂ, ਅਸੀਂ ਇਹ ਮੰਗ ਕਰਨੇ ਆ ਕਿ ਇਸ ਵੇਲੇ ਗੋਲਫ ਦੇ ਵਿੱਚ ਜਾਂ ਅਰਬ ਮੁਲਕਾਂ ਦੇ ਵਿੱਚ ਛੇੜੀ ਜਾ ਰਹੀ ਇਹ ਨਵੀਂ ਜਿਹੜੀ ਅੱਗ ਦੀ ਖੇਡ ਔਰ ਜੰਗ ਹੈ, ਦੁਨੀਆ ਆਪਣਾ ਭਰਵਾਂ ਕਿਰਦਾਰ ਹੈ ਜਿਹੜਾ ਉਹ ਨਿਭਾਏ, ਨਹੀਂ ਤੇ ਹਾਲਾਤ ਹੱਥੋਂ ਖਿਸਕ ਜਾਣਗੇ। ਅਮਰੀਕਾ ਦੇ ਵਿੱਚ ਡਾਕਟਰ ਆਫੀਆ ਸਦੀਕੀ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਪਾਕਿਸਤਾਨੀ ਸਰਕਾਰ ਉਹਦੇ ਵਿੱਚ ਹਿੱਸਾ ਕਿਉਂ ਨਹੀਂ ਬਣ ਰਹੀ, ਇਸ ਬਾਰੇ ਦੱਸਿਆ ਜਾਏ ਕਿ ਨੁਕਸਾਨ ਹੈ ਕੀ। ਇਹ ਸਵਾਲ ਕੀਤਾ ਹੈ ਇਸਲਾਮਾਬਾਦ ਹਾਈ ਕੋਰਟ ਨੇ, ਜਿੱਥੇ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਲਈ ਪਾਕਿਸਤਾਨੀ ਸਰਕਾਰ ਨੂੰ ਕਿਰਦਾਰ ਨਿਭਾਉਣ ਵੱਲੋਂ ਇੱਕ ਅਰਜ਼ੀ ਉਹਨਾਂ ਦੀ ਭੈਣ ਫੌਜ਼ੀਆ ਸਦੀਕੀ ਵੱਲੋਂ ਦਾਇਰ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਜਸਟਿਸ ਸਰਦਾਰ ਇਜਾਜ਼ ਇਸਾਕ ਖਾਨ ਹੋਣਾ ਨੇ ਇਹ ਸਵਾਲ ਪਾਕਿਸਤਾਨੀ ਸਰਕਾਰ ਤੋਂ ਪੁੱਛੇ ਨੇ ਔਰ ਬਾਕਾਇਦਾ ਇਹਦੇ ਤੇ ਅਟਾਰਨੀ ਜਨਰਲ ਹੋਣਾ ਨੂੰ ਆਉਂਦੀ ਪੇਸ਼ੀ ਤੇ ਪਾਕਿਸਤਾਨੀ ਸਰਕਾਰ ਤੋਂ ਜਵਾਬ ਲੈ ਕੇ ਅਦਾਲਤ ਨੂੰ ਦੱਸਣ ਬਾਰੇ ਆਖਿਆ ਹੈ। ਡਾਕਟਰ ਫੌਜ਼ੀਆ ਸਦੀਕੀ ਹੋਣਾ ਦਾ ਆਪਣੇ ਵਕੀਲ ਰਾਹੀਂ ਆਖਣਾ ਸੀਗਾ, ਵਕੀਲ ਇਮਰਾਨ ਮੁਸ਼ਤਾਕ ਰਾਹੀਂ, ਕਿ ਅਸੀਂ ਇਹ ਅਰਜ਼ੀ ਜਿਹੜੀ ਦਾਇਰ ਕੀਤੀ ਹੈ ਪਾਕਿਸਤਾਨੀ ਸਰਕਾਰ ਨੇ ਉਹਦੇ 'ਚ ਸਿਰਫ ਫਰੀਕ ਬਣ ਕੇ ਅਮਰੀਕੀ ਸਰਕਾਰ ਨੂੰ ਇਹ ਕਹਿਣਾ ਹੈ ਕਿ ਡਾਕਟਰ ਆਫੀਆ ਸਦੀਕੀ ਨੂੰ ਇਨਸਾਨੀ ਹਮਦਰਦੀ ਦੇ ਨਾਤੇ ਰਿਹਾ ਕਰ ਦਿੱਤਾ ਜਾਏ, ਪਰ ਪਾਕਿਸਤਾਨ ਇਹ ਬੇਨਤੀ ਵੀ ਨਹੀਂ ਕਰ ਰਿਹਾ ਔਰ ਪਾਕਿਸਤਾਨ ਇਹ ਦਰਖਾਸਤ ਵੀ ਨਹੀਂ ਕਰ ਰਿਹਾ। ਇਹਦੇ ਵਾਸਤੇ ਪਾਕਿਸਤਾਨੀ ਸਰਕਾਰ ਨੂੰ ਬਕਾਇਦਾ ਕੋਈ ਵੱਖਰੀ ਕਾਨੂੰਨੀ ਦਰਖਾਸਤ ਜਿਹੜੀ ਉਹ ਦਾਇਰ ਨਹੀਂ ਕਰਨੀ ਪਏਗੀ। ਆਲਰੇਡੀ ਅਮਰੀਕਨ ਅਦਾਲਤਾਂ ਦੇ ਵਿੱਚ ਡਾਕਟਰ ਆਫੀਆ ਸਦੀਕੀ ਦਾ ਜਿਹੜਾ ਕੇਸ ਚੱਲ ਰਿਹਾ ਆ ਉਹਦੇ 'ਚ ਪਾਕਿਸਤਾਨੀ ਸਰਕਾਰ ਨੂੰ ਸਰਕਾਰੀ ਪੱਧਰ ਤੇ ਆਪਣਾ ਜਵਾਬ ਜਿਹੜਾ ਉਹ ਜਮ੍ਹਾਂ ਕਰਵਾਉਣਾ ਆ। ਇਸਲਾਮਾਬਾਦ ਹਾਈ ਕੋਰਟ ਨੇ ਅਟਾਰਨੀ ਜਨਰਲ ਨੂੰ ਆਉਂਦੀ ਪੇਸ਼ੀ ਦੇ ਉੱਤੇ ਪਾਕਿਸਤਾਨ ਦੀ ਫੈਡਰਲ ਸਰਕਾਰ ਤੋਂ ਜਵਾਬ ਲੈ ਕੇ ਜਮ੍ਹਾਂ ਕਰਵਾਉਣ ਲਈ ਆਖਿਆ ਆ। ਜਸਟਿਸ ਸਰਦਾਰ ਇਜਾਜ਼ ਇਸਾਕ ਖਾਨ ਹੋਣਾ ਨੇ ਇਸ ਮੌਕੇ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਕਿ ਪਾਕਿਸਤਾਨ ਦੀ ਹੁਕਮਰਾਨ ਜਮਾਤ ਹੈ ਉਹਨਾਂ ਦੇ ਪ੍ਰਧਾਨ ਮੀਆਂ ਨਵਾਜ਼ ਸ਼ਰੀਫ ਹੋਣਾ ਦਾ ਹਵਾਲਾ ਦਿੰਦੇ ਆਖਿਆ ਕਿ ਇੱਕ ਵਕਤ ਸੀਗਾ ਜਦੋਂ ਇਮਰਾਨ ਖਾਨ ਦੀ ਸਰਕਾਰ ਸੀ ਤੇ ਨਵਾਜ਼ ਸ਼ਰੀਫ ਵੱਲੋਂ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਦੇ ਵਾਸਤੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ ਕਈ ਖਤ ਲਿਖੇ ਗਏ, ਪਰ ਇਹੋ ਜੀ ਕੀ ਬਣੀ ਹੈ ਕਿ ਜਿਵੇਂ ਉਹ ਹੁਕਮਰਾਨ ਜਮਾਤ ਬਣੇ ਨੇ ਉਹ ਡਾਕਟਰ ਆਫੀਆ ਸਦੀਕੀ ਦੇ ਇਹਨਾਂ ਸਾਰੇ ਮਾਮਲੇ ਔਰ ਨਜ਼ਰੀਆਤ ਤੋਂ ਪਰਾਂ ਹੋ ਗਏ ਨੇ। ਅਸੀਂ ਚਾਹੁੰਦੇ ਹਾਂ ਕਿ ਅਦਾਲਤ ਨੂੰ ਇਹਨਾਂ ਸਾਰੇ ਮਾਮਲਿਆਂ ਦੀ ਬਰੀਕੀ ਦੇ ਨਾਲ ਦੱਸ ਪਾਈ ਜਾਏ ਔਰ ਦੱਸਿਆ ਜਾਏ ਕਿ ਪਾਕਿਸਤਾਨੀ ਸਰਕਾਰ ਦਾ ਨੁਕਸਾਨ ਕੀ ਹੈ ਅਗਰ ਉਹ ਡਾਕਟਰ ਆਫੀਆ ਸਦੀਕੀ ਦੀ ਰਿਹਾਈ ਲਈ ਅਮਰੀਕਾ ਦੇ ਵਿੱਚ ਦਾਇਰ ਕਾਨੂੰਨੀ ਕਾਰਵਾਈ ਜਾਂ ਕਾਨੂੰਨੀ ਚਾਰਾਜੋਈ ਦੇ ਵਿੱਚ ਆਪਣਾ ਜਵਾਬ ਜਮ੍ਹਾਂ ਕਰਵਾਉਂਦੀ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਪੰਜਾਬ ਤੋਂ ਪ੍ਰਧਾਨ ਆਲੀਆ ਹਮਜ਼ਾ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਵਿੱਚ 26ਵਾਂ ਬਦਲਾਅ ਕਰਕੇ ਅਸਲ ਦੇ ਵਿੱਚ ਅਦਾਲਤਾਂ ਨੂੰ ਛੁੱਟੀਆਂ ਤੇ ਭੇਜ ਦਿੱਤਾ ਗਿਆ ਹੈ ਔਰ ਹੁਣ ਮਨਮਰਜ਼ੀ ਦੇ ਫੈਸਲੇ ਨੇ ਜਿਹੜੇ ਉਹ ਚੱਲ ਰਹੇ ਨੇ। ਇਹ ਗੱਲਾਂ ਉਹਨਾਂ ਨੇ ਆਖੀਆਂ ਨੇ ਉਦੋਂ ਜਦੋਂ ਉਹ ਅਤਗਰਦੀ ਦੇ ਕੇਸਾਂ ਨੂੰ ਸੁਣਦੀ ਇੱਕ ਖਾਸ ਅਦਾਲਤ ਦੇ ਜੱਜ ਅਮਜਦ ਅਲੀ ਸ਼ਾਹ ਦੇ ਰੂਬਰੂ ਪੇਸ਼ ਹੋ ਕੇ ਬਾਹਰ ਆਈਆਂ। ਉਹਨਾਂ ਤੇ ਇਲਜ਼ਾਮ ਹੈ ਕਿ 26 ਨਵੰਬਰ ਨੂੰ ਪਾਕਿਸਤਾਨ ਭਰ ਦੇ ਵਿੱਚ ਇਮਰਾਨ ਖਾਨ ਦੀ ਰਿਹਾਈ ਲਈ ਜਿਹੜੇ ਮੁਜ਼ਾਹਰੇ ਔਰ ਵਕਾਲੇ ਹੋਏ ਉਹਦੇ ਵਿੱਚ ਉਹਨਾਂ ਨੇ ਤੋੜ ਭੰਨ ਔਰ ਅੱਗਾਂ ਲਾਈਆਂ ਔਰ ਮੁਜ਼ਾਹਰਿਆਂ ਦੇ ਵਿੱਚ ਹਮਲੇ ਨੇ ਜਿਹੜੇ ਉਹ ਕੀਤੇ ਔਰ ਕਰਵਾਏ। ਇਹਦੇ ਤੇ ਅਦਾਲਤ ਨੇ ਉਹਨਾਂ ਦੀ ਜਿਹੜੀ ਪਹਿਲੇ ਤੋਂ ਹੋਈ ਜ਼ਮਾਨਤ ਆ ਉਹਦੇ ਚ 27 ਜੂਨ ਤੱਕ ਵਾਅਦਾ ਕਰ ਦਿੱਤਾ ਹੈ। ਆਲੀਆ ਹਮਜ਼ਾ ਉਹਨਾਂ ਨੇ ਆਖਿਆ ਕਿ ਅਸੀਂ ਜਦੋਂ ਇhtਜਾਜ ਕਰਨੇ ਆ ਤੇ ਸਾਡੇ ਮਾੜੇ ਜੇ ਵਕਾਲੇ ਦੇ ਉੱਤੇ ਸਾਡੇ ਤੇ 7 ਮੁਕੱਦਮੇ ਬਣਦੇ ਨੇ। ਇੱਕ ਮੁਕੱਦਮਾ ਪਿੰਡੀ ਚ ਭੁਗਤਨੇ ਆ ਤੇ ਅਗਲੇ ਦਿਨ ਸਰਗੋਦੇ ਦੀਆਂ ਅਦਾਲਤਾਂ ਚ ਹੁੰਨੇ ਆ, ਤੀਜੇ ਦਿਨ ਮੀਆਂ ਵਾਲੀ ਤੇ ਚੌਥੇ ਦਿਨ ਸਾਡੀ ਲਾਹੌਰ ਪੇਸ਼ੀ ਹੁੰਦੀ ਹੈ। ਹੁਣ ਦੀਆਂ ਅਦਾਲਤਾਂ ਨੇ ਜਿਹੜੀਆਂ ਉਹ ਆਪ ਇਸ ਵੇਲੇ ਬੱਜੀਆਂ ਨੇ, ਹੱਥਕੜੀਆਂ ਲੱਗੀਆਂ ਨੇ, ਉਹਨਾਂ ਨੇ ਸਾਨੂੰ ਇਨਸਾਫ ਕੀ ਦੇਣਾ। ਆਲੀਆ ਹਮਜ਼ਾ ਉਹਨਾਂ ਦੇ ਇਹੋ ਜਿਹੇ ਤੱਤੇ ਬਿਆਨਾਂ ਤੋਂ ਪਹਿਲਾਂ ਵੀ ਅਦਾਲਤਾਂ ਵੱਲੋਂ ਉਹਨਾਂ ਨੂੰ ਤਲਬ ਕਰਕੇ ਔਰ ਵਾਰਨਿੰਗ ਦਿੱਤੀ ਗਈ ਸੀਗੀ। ਇੱਕ ਵਾਰ ਫਿਰ ਉਹਨਾਂ ਨੇ ਆਖਿਆ ਕਿ ਅਦਾਲਤਾਂ ਇਸ ਵੇਲੇ ਹੁਕਮਰਾਨਾਂ ਦੀਆਂ ਔਰ ਫੌਜ ਦੀਆਂ ਬੱਧੀਆਂ ਹੋਈਆਂ ਨੇ, ਸਾਨੂੰ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ। ਲਓ ਜੀ, ਪੰਜਾਬੀ ਰੇਡੀਓ USA ਤੋਂ ਅੱਜ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਚੇਤੇ ਕਰਾਉਂਦਾ ਜਾਵਾਂ ਕਿ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਤੇ ਇਹ ਖਬਰਾਂ ਤੁਹਾਡੇ ਵਾਸਤੇ ਲਾਈਵ ਪ੍ਰਸਾਰਿਤ ਕੀਤੀਆਂ ਜਾਂਦੀਆਂ। ਇਸ ਕਰਕੇ ਸਾਡੇ ਇਹਨਾਂ ਸਾਰੇ ਸੋਸ਼ਲ ਡਿਜੀਟਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਸ ਵੇਲੇ ਸੁਣਦੇ ਹੋ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 4
408 722 7698 408 722 7698। ਅੱਜ ਤੱਕ ਲਈ ਇੰਨਾ ਹੀ। ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤ ਦਿਓ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।